ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 22 ਅਕਤੂਬਰ 2014 6 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਕੀ ਹੈ ਅੱਜ ਦਾ ਅਹਿਮ ਮੁੱਦਾ ਡਾਕਟਰ ਸਾਹਿਬ? ਅੱਜ ਅਸੀਂ ਦੋ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਪਹਿਲਾ ਵਿਸ਼ਾ ਜਿਹੜਾ ਅੱਜ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਜੀ, ਉਹ ਹੈ ਕੈਨੇਡਾ ਦੀ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਦੇ ਬਾਹਰ ਵਾਰ ਮੈਮੋਰੀਅਲ ਦੇ ਉੱਤੇ ਇੱਕ ਬੰਦੂਕਧਾਰੀ ਵੱਲੋਂ ਸੁਰੱਖਿਆ ਕਰਮਚਾਰੀ ਦੀ ਹੱਤਿਆ, ਤੇ ਫਿਰ ਉਸ ਵੱਲੋਂ ਪਾਰਲੀਮੈਂਟ ਦੇ ਵਿੱਚ ਵੜ ਕੇ ਜਿੱਥੇ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਕਾਕਸ ਦੇ ਕਮਰੇ 'ਚ ਵੱਡੇ ਗਰੁੱਪ ਨੂੰ ਸੰਬੋਧਨ ਕਰ ਰਹੇ ਸੀ, ਉਹਦੇ ਬਾਹਰ ਜਾ ਕੇ ਲਗਭਗ 30 ਸ਼ਾਟ ਫਾਇਰ ਕੀਤੇ ਔਰ ਉੱਥੇ ਉਸ ਬੰਦੂਕਧਾਰੀ ਨੂੰ ਜਿਹੜਾ ਉਹ ਮਾਰ ਮੁਕਾਇਆ ਗਿਆ। ਜਿਹੜੀਆਂ ਮੁੱਢਲੀਆਂ ਰਿਪੋਰਟਾਂ ਆਈਆਂ ਨੇ ਉਹਦੇ 'ਚ ਬੰਦੂਕਧਾਰੀ ਦਾ ਨਾਮ ਮਾਈਕਲ ਜਿਹਾਫ ਬੈਬਿਊ ਦੱਸਿਆ ਜਾ ਰਿਹਾ ਹੈ। ਇਹ ਕੋਈ ਸ਼ੱਕੀ ਬੰਦਾ ਸੀ ਪਹਿਲਾਂ ਹੀ ਔਰ ਇਸ ਦਾ ਪਾਸਪੋਰਟ ਵੀ ਜ਼ਬਤ ਕੀਤਾ ਗਿਆ ਸੀ। ਸੋ ਇਹ ਮੁੱਢਲੀ ਜਾਣਕਾਰੀ ਹੈ। ਔਰ ਕਿਉਂਕਿ ਜਦੋਂ ਅਸੀਂ ਅੱਜ ਜੋ ਵੀ ਘਟਨਾਵਾਂ ਕਿਤੇ ਵਾਪਰਦੀਆਂ ਨੇ, 9/11 ਇੱਕ ਉਹ ਦਿਨ ਬਣ ਗਿਆ ਜਿਸ ਨੇ ਕੁੱਲ ਦੁਨੀਆ ਨੂੰ ਜਿਹੜਾ ਇੱਕ ਚੇਂਜ ਵੱਲ ਤੋਰ ਦਿੱਤਾ ਹੈ। ਉਹ ਚੰਗੀ ਹੈ ਮਾੜੀ ਹੈ ਤਾਂ ਹਰ ਇੱਕ ਦੀ ਆਪਣੀ ਆਪਣੀ ਡਿਬੇਟ ਹੈ ਵੀ ਕਿਹਦੇ ਪਰਸਪੈਕਟਿਵ ਤੋਂ ਤੁਸੀਂ ਦੇਖ ਰਹੇ ਹੋ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 9/11 ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਜੀ। 9/11 ਯਾਨੀ ਕਿ ਸਪਟੈਂਬਰ 11 ਉਹ ਦਿਨ ਹੈ 2001 ਦੇ ਵਿੱਚ ਜਿਸ ਦਿਨ ਵਰਲਡ ਟ੍ਰੇਡ ਸੈਂਟਰ, ਟਵਿਨ ਟਾਵਰਸ ਔਰ ਪੈਂਟਾਗਨ ਦੇ ਉੱਤੇ ਜਿਹੜੇ ਨੇ 19 ਦਹਿਸ਼ਤਗਰਦਾਂ ਨੇ ਜਿਨ੍ਹਾਂ ਨੇ ਜਹਾਜ਼ ਹਾਈਜੈਕ ਕੀਤੇ, ਪਹਿਲਾਂ ਉਹਨਾਂ ਨੇ ਅਟੈਕ ਕੀਤੇ। ਉਹਦੇ 'ਚ ਜਿਹੜਾ ਲਗਭਗ 3000 ਤੋਂ ਜ਼ਿਆਦਾ ਜਿਹੜੇ ਸ਼ਹਿਰੀ ਸੀ ਉਹ ਮਾਰੇ ਗਏ ਸੀ। ਉਹ ਸਿਰਫ ਅਮਰੀਕਾ ਦੇ ਸ਼ਹਿਰੀ ਨਹੀਂ ਸੀ, ਲਗਭਗ 100 ਦੇ ਤੋਂ ਜ਼ਿਆਦਾ ਦੇਸ਼ਾਂ ਦੇ ਸ਼ਹਿਰੀ ਸੀ, ਕਿਉਂਕਿ ਵਰਲਡ ਟ੍ਰੇਡ ਸੈਂਟਰ 'ਚ ਅੱਡ-ਅੱਡ ਦੇਸ਼ਾਂ ਦੇ ਆਪਣੇ ਆਫਿਸ ਸੀ ਜਾਂ ਉਹਨਾਂ ਦੇ ਵਪਾਰਕ ਕਾਰੋਬਾਰੀ ਅਦਾਰੇ ਸੀ ਜੀ। ਸੋ ਉਸ ਤੋਂ ਬਾਅਦ ਜ਼ਾਹਰ ਹੈ ਕਿ ਸੰਸਾਰ ਉਹ ਨਹੀਂ ਰਿਹਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਅਫਗਾਨਿਸਤਾਨ ਦੇ ਵਿੱਚ ਧਾਵਾ ਔਰ ਉਸ ਦੇ ਇਫੈਕਟ ਉੱਥੇ ਵੀ ਕਿੰਨੇ ਹੋਰ ਬੇਗੁਨਾਹ ਮਾਰੇ ਗਏ। ਔਰ ਉਸ ਤੋਂ ਬਾਅਦ 2003 ਦੇ ਵਿੱਚ ਅਮਰੀਕਾ ਵੱਲੋਂ ਇਰਾਕ ਦੇ ਉੱਤੇ ਧਾਵਾ ਔਰ ਉੱਥੇ ਵੀ ਫੌਜੀ ਸਿਵਿਲੀਅਨ ਸਾਰੇ ਮਾਰੇ ਗਏ। ਔਰ ਲੇਟਲੀ ਜਿਹੜੀ ਡਿਵੈਲਪਮੈਂਟ ਨੇ ਇੰਟਰਨੈਸ਼ਨਲੀ ਸਭ ਨੂੰ ਜਿਹੜਾ ਹੈ ਉਹ ਇੱਕ ਵਾਰੀ ਫੇਰ ਇੱਕ ਨਵੇਂ ਫਿਕਰਾਂ ਦੇ ਵਿੱਚ ਪਾਇਆ ਹੈ। ਉਹ ਆਈਸਿਸ ਨਾਂ ਦੀ ਇਸਲਾਮਿਕ ਸਟੇਟ ਜਾਂ ਜਿਨ੍ਹਾਂ ਨੇ ਆਪਣਾ ਖਲੀਫਾ ਡਿਕਲੇਅਰ ਕੀਤਾ ਹੈ, ਉਹ ਦਹਿਸ਼ਤਗਰਦ ਗਰੁੱਪ ਜਿਸ ਨੇ ਸੀਰੀਆ ਦੇ ਕਾਫੀ ਹਿੱਸੇ 'ਤੇ ਕਬਜ਼ਾ ਕੀਤਾ ਹੈ ਔਰ ਮਿਡਲ ਈਸਟ ਦੇ ਵਿੱਚ ਇਸ ਵੇਲੇ ਉਹ ਸੀਰੀਅਨ ਗੌਰਮੈਂਟ ਹੋਏ, ਇਰਾਕ ਦੇ ਕੁਰਦ ਹੋਣ ਜਾਂ ਅਮਰੀਕਾ ਦੇ ਹਵਾਈ ਹਮਲੇ ਹੋਣ ਜਾਂ ਈਵਨ ਹੁਣ ਟਰਕੀ ਜਿਹੜੀ ਹੈ, ਟਰਕੀ ਮੁਲਕ, ਉਹ ਵੀ ਉਸ ਦੇ ਖਿਲਾਫ ਐਕਟਿਵ ਹੈ, ਭਾਵੇਂ ਅਜੇ ਉਨਾ ਇਨਵੋਲਵ ਨਹੀਂ ਹੈ ਜੀ। ਸੋ ਅਮਰੀਕਾ ਨੇ ਉਸ ਨੂੰ ਵੱਡਾ ਦੁਸ਼ਮਣ ਐਲਾਨਿਆ। ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਕਿ ਜੀ ਅਸੀਂ ਵਿਲ ਫੋਲੋ ਦੈਮ ਟੂ ਦਾ ਡੋਰ ਆਫ ਦਾ ਹੈਲ, ਕਿ ਅਸੀਂ ਨਰਕ ਦੇ ਦਰਵਾਜ਼ੇ ਤੱਕ ਉਹਦੇ ਮਗਰ ਜਾਵਾਂਗੇ। ਤੇ ਅਜੇ 2-3 ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਆਈਸਿਸ ਦੇ ਖਿਲਾਫ ਜਿਹੜੀ ਅਮਰੀਕਾ ਦੀ ਜਾਂ ਇੰਟਰਨੈਸ਼ਨਲ ਜਿਹੜੀ ਜੰਗ ਹੈ ਉਸ ਦੇ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਵੀ ਅਸੀਂ ਖੁਦ ਇਸ ਗੱਲ ਦੇ ਵਿਕਟਮ ਰਹੇ ਹਾਂ, ਭਾਰਤ ਦੇ ਵਿੱਚ ਅੱਜ ਵੀ ਹੈ ਕਿ ਵੀ ਘਟਨਾ ਕੋਈ ਹੁੰਦੀ ਹੈ ਜ਼ਿੰਮੇਵਾਰ ਕੋਈ ਹੁੰਦਾ ਹੈ ਔਰ ਫੌਰਨ ਜਿਹੜਾ ਇੰਡੀਅਨ ਮੀਡੀਆ ਉਹ ਸਿੱਖ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੰਦਾ ਸੀ ਜਾਂ ਪਾ ਦਿੰਦਾ ਹੈ ਜੀ। ਤੇ ਅਸੀਂ ਵੀ ਉਹ ਗਲਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਇਸ ਨੂੰ ਕੋਈ ਇਸਲਾਮਿਕ ਦਹਿਸ਼ਤਗਰਦੀ ਦੇ ਖਾਤੇ 'ਚ ਪਾਈਏ। ਪਰ ਕਿਉਂਕਿ ਜਿਹੜੀਆਂ ਮੁੱਢਲੀਆਂ ਰਿਪੋਰਟਸ ਜਾਂ ਕਈ ਵਾਰੀ ਕੁਛ ਜਿਹੜੇ ਨੇ ਟ੍ਰੈਂਡ ਹੁੰਦੇ ਨੇ, ਉਹਨਾਂ 'ਤੇ ਆਧਾਰਿਤ ਕੁਛ ਨਾ ਕੁਛ ਜਿਹੜਾ ਹੈ ਉਹ ਇਸ ਕਿਸਮ ਦਾ ਕਿਹਾ ਜਾਂਦਾ ਹੈ। ਅਸੀਂ ਸਮਝਦੇ ਹਾਂ ਵੀ 9/11 ਦੀ ਘਟਨਾ 'ਚ ਜਿਹੜੇ 19 ਦਹਿਸ਼ਤਗਰਦ ਇਨਵੋਲਵ ਸੀ ਜਿਨ੍ਹਾਂ ਦੀ ਸ਼ਨਾਖਤ ਅਮਰੀਕਾ ਨੇ ਕੀਤੀ, ਭਾਵੇਂ ਉਹਨਾਂ 'ਚੋਂ ਸਾਰੇ ਹੀ ਮਾਰੇ ਗਏ ਸੀ, ਕੋਈ ਫੜਿਆ ਤਾਂ ਨਹੀਂ ਗਿਆ, ਕਿਸੇ ਹੋਰ ਨੂੰ 1-2 ਨੂੰ ਕੰਸਪੀਰੇਸੀ ਥੱਲੇ ਚਾਰਜ ਕੀਤਾ ਔਰ ਇਹ ਕਿਹਾ ਗਿਆ ਸੀ ਕਿ ਉਹ ਸਾਰੇ ਹੀ ਕੈਨੇਡਾ ਰਾਹੀਂ ਅਮਰੀਕਾ 'ਚ ਦਾਖਲ ਹੋਏ ਸੀ। ਸੋ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਕੈਨੇਡਾ ਅਮਰੀਕਾ ਬਾਰਡਰ ਵੀ ਜਿਹੜਾ ਬਹੁਤ ਸਖਤ ਕਰ ਦਿੱਤਾ ਗਿਆ ਹੈ। ਹੁਣ ਕੋਈ ਵੀ ਕੈਨੇਡੀਅਨ ਈਵਨ ਜਿਹੜਾ ਲੀਗਲ ਇਮੀਗ੍ਰੈਂਟ ਵੀ ਹੈ ਉਹਨੂੰ ਅਮਰੀਕਾ ਦਾ ਵੀਜ਼ਾ ਲੈਣਾ ਪੈਂਦਾ ਔਰ ਅੱਗੇ ਤੁਸੀਂ ਗ੍ਰੀਨ ਕਾਰਡ ਦੇ ਉੱਤੇ ਆ ਜਾ ਸਕਦੇ ਸੀ, ਹੁਣ ਜਿਹੜਾ
ਅਮਰੀਕਾ ਨੇ ਵੀ ਕਿਸੇ ਵੀ ਜਿਹੜਾ ਵਾਪਸ ਮੁੜਦਾ ਹੈ ਮੁਲਕ ਨੂੰ ਉਹਦੇ ਲਈ ਪਾਸਪੋਰਟ ਇੱਕ ਜ਼ਰੂਰਤ ਬਣਾ ਦਿੱਤਾ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ 9/11 ਆਲਮੋਸਟ ਹੁਣ 13 ਸਾਲ ਇਹਨੂੰ ਬੀਤ ਚੁੱਕੇ ਨੇ। ਇਸ ਤੋਂ ਬਾਅਦ ਕੋਈ ਵੀ ਵੱਡੀ ਘਟਨਾ ਅਮਰੀਕਾ ਜਾਂ ਕੈਨੇਡਾ ਦੇ ਵਿੱਚ, ਕੈਨੇਡਾ 'ਚ ਤਾਂ ਕੋਈ ਵੀ ਨਹੀਂ ਸੀ ਹੋਈ, ਪਹਿਲਾਂ ਵੀ ਨਹੀਂ ਹੋਈ, ਕੋਈ ਦਹਿਸ਼ਤਗਰਦੀ ਦੀ ਘਟਨਾ ਨਹੀਂ ਹੋਈ ਜਿਸ ਨੂੰ ਕਿਸੇ ਨਾਲ ਤੁਸੀਂ ਕਿਸੇ ਕਾਜ਼ ਜਾਂ ਮਿਸ਼ਨ ਨਾਲ ਜੋੜ ਕੇ ਦੇਖ ਸਕੋ। ਫਾਇਰਿੰਗਸ ਤਾਂ ਹੋਈਆਂ ਨੇ ਇੱਥੇ ਵੀ, ਕਦੇ ਮਾਰਕੀਟ 'ਚ ਹੋਈ, ਸ਼ਾਪਿੰਗ ਕੰਪਲੈਕਸ ਵਿਸਕਾਂਸਨ ਦੇ ਗੁਰਦੁਆਰਾ ਸਾਹਿਬ ਓਕ ਕ੍ਰੀਕ 'ਚ ਕਿਵੇਂ ਜਿਹੜੇ 6 ਸਿੱਖ ਗੋਲੀਆਂ ਦਾ ਸ਼ਿਕਾਰ ਬਣੇ, ਔਰ ਉਹ ਤਾਂ ਚੱਲ ਰਹੀ ਹੈ, ਵਾਇਲੈਂਸ ਚੱਲਦੀ ਹੈ। ਲੇਕਿਨ ਕੋਈ ਇਸ ਕਿਸਮ ਦੀ ਪੋਲੀਟੀਕਲੀ ਮੋਟੀਵੇਟਿਡ ਜਾਂ ਪੋਲੀਟੀਕਲ ਐਂਗਲ ਤੋਂ ਕੋਈ ਘਟਨਾ ਨਹੀਂ ਵਾਪਰੀ। ਸੋ ਹੁਣ ਜਿਹੜੀ ਇਹ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਹੈ, ਜਿਸ ਦੇ ਵਿੱਚ ਇੱਕ ਸੁਰੱਖਿਆ ਕਰਮਚਾਰੀ ਮਾਰਿਆ ਗਿਆ ਹੈ, ਹਮਲਾਵਰ ਵੀ ਫਾਈਨਲੀ ਜਿਹੜਾ ਮਾਰਿਆ ਗਿਆ, ਔਰ ਪੁਲਿਸ ਨੂੰ ਇਹ ਸ਼ੱਕ ਹੈ ਕਿ ਹਮਲਾਵਰ ਇੱਕ ਤੋਂ ਜ਼ਿਆਦਾ ਹੋ ਸਕਦੇ ਨੇ। ਇਸ ਤੋਂ ਪਹਿਲਾਂ ਇਹ ਖਬਰ ਵੀ ਸੀ ਕਿ ਜੀ ਬਾਹਰ ਸ਼ਾਪਿੰਗ ਕੰਪਲੈਕਸ ਵੀ ਗੋਲੀਆਂ ਚੱਲੀਆਂ, ਪਰ ਕੁੱਲ ਮਿਲਾ ਕੇ ਉਹਨਾਂ ਨੇ ਪਾਰਲੀਮੈਂਟ ਨੂੰ ਸ਼ਟ ਡਾਊਨ ਕਰ ਦਿੱਤਾ ਹੈ। ਸਟੀਫਨ ਹਾਰਪਰ ਪ੍ਰਾਈਮ ਮਿਨਿਸਟਰ, ਸਾਰੇ MP ਸੇਫ ਨੇ ਜੀ, ਔਰ ਉਹਦੇ ਨਾਲ ਲੱਗਦੀ ਆਟਵਾ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਹੈ। ਈਵਨ ਜਿਹੜੀ US ਐਮਬੈਸੀ ਆ ਆਟਵਾ 'ਚ ਉਹ ਵੀ ਬੰਦ ਕਰ ਦਿੱਤੀ ਗਈ ਹੈ, ਔਰ ਡਾਊਨਟਾਊਨ 'ਚ ਵੀ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਜਿਹੜੇ ਹੈ ਕਿਸੇ ਪਾਸੇ ਵੀ ਨਾ ਨਿਕਲਣ ਔਰ ਅੰਦਰ ਹੀ ਰਹਿਣ। ਜਿਹੜੀ ਇੱਕ BBC ਦੀ ਮੁੱਢਲੀ ਰਿਪੋਰਟ ਉਹਨਾਂ ਦੀ ਹਿੰਦੀ ਸਰਵਿਸ 'ਚ ਮੈਂ ਜਾ ਕੇ ਦੇਖੀ, ਜਦੋਂ ਕਿ ਗੋਲੀ ਚੱਲ ਰਹੀ ਸੀ, ਉਹਨਾਂ ਨੇ ਗੁਰਬਖਸ਼ ਸਿੰਘ ਮੱਲੀ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਨੇ ਜੀ, ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਉਹ ਅੰਦਰ ਵੜਨ ਨਹੀਂ ਵਾਲੇ ਸੀ ਜਦੋਂ ਕਿ ਉਹਨਾਂ ਦੀ ਕਾਰ ਨੂੰ ਸਿਕਿਉਰਿਟੀ ਵਾਲਿਆਂ ਨੇ ਰੋਕ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਮੈਂ ਕਾਰ 'ਚ ਬੈਠੇ ਉਹਨਾਂ ਨੇ ਇੰਟਰਵਿਊ ਦਿੱਤਾ ਕਿ ਮੈਂ ਦੇਖਿਆ ਇੱਕ ਹਮਲਾਵਰ ਨੂੰ ਜਿਹਦੇ ਸਿਰ ਦੇ ਉੱਤੇ ਚਿੱਟਾ ਕੱਪੜਾ ਲਪੇਟਿਆ ਹੋਇਆ ਸੀ, ਉਸ ਨੂੰ ਭੱਜਦੇ ਆ। ਸੋ ਇਸ ਗੱਲ ਨੇ ਸਾਨੂੰ ਥੋੜ੍ਹਾ ਜਿਹਾ ਜ਼ਰੂਰ ਫਿਕਰ ਦਿੱਤਾ ਹੈ ਵੀ ਇਹ ਨਾ ਹੋਏ ਕਿ ਕੋਈ ਨਾ ਕੋਈ, ਭਾਵੇਂ ਉਹ ਉਹਨਾਂ ਨੇ ਕੱਪੜਾ ਕਿਹਾ ਸ਼ਬਦ ਹੋ ਸਕਦਾ, ਕੋਈ ਟਰਬਨ ਵੀ ਹੋ ਸਕਦੀ ਹੈ ਕਿ ਜਿਹੜੇ ਦਹਿਸ਼ਤਗਰਦ ਨੇ ਜਾਂ ਕਿਸੇ ਨੇ ਵੀ ਕੀਤਾ ਹੋਏ ਉਸ ਨੇ ਕੋਈ ਪੱਗ ਦਾ ਸਹਾਰਾ ਲਿਆ ਹੋਏ। ਸੋ ਸਾਨੂੰ ਤਾਂ ਹਮੇਸ਼ਾ ਅਸੀਂ ਜਿਵੇਂ ਸਿੱਖ ਨੁਕਤਾ ਨਿਗਾਹ ਤੋਂ ਹਰ ਗੱਲ ਨੂੰ ਪਹਿਲਾਂ ਦੇਖਦੇ ਹਾਂ ਪਰਸਪੈਕਟਿਵ ਤੋਂ ਕਿ ਵੀ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਭਾਵੇਂ ਕਰਨ ਵਾਲਾ ਕੋਈ ਹੋਏ, ਉਹਦੇ ਨਾਲ ਕੋਈ ਸਿੱਖਾਂ ਦਾ ਸੰਬੰਧ ਤਾਂ ਨਹੀਂ ਹੁੰਦਾ, ਲੇਕਿਨ ਹੇਟ ਕ੍ਰਾਈਮਸ ਦੇ ਵਿੱਚ ਇੱਕਦਮ ਵਾਧਾ ਹੋ ਜਾਂਦਾ। ਔਰ ਜੇ ਕੋਈ ਇਹ ਆਏ ਕਿ ਜੀ ਜਿਹਨੇ ਉਹ ਕੀਤਾ ਉਹਦੇ ਸਿਰ ਤੇ ਪੱਗ ਬੰਨੀ ਹੋਈ ਸੀ, ਭਾਵੇਂ ਕੋਈ ਵੀ ਹੋਏ, ਜਾਲੀ ਤੌਰ ਤੇ ਬੰਨੀ ਹੋਏ ਕਿਸੇ ਨੇ ਜਿਹੜੀ ਹੈ ਉਹ ਕੈਮੋਫਲੇਜ ਕਰਨ ਲਈ, ਸੋ ਇਹ ਸਾਨੂੰ ਜਿਹੜਾ ਬੜਾ ਨਫ਼ਰਤ ਦਾ ਸ਼ਿਕਾਰ ਬਣਾਉਂਦਾ। ਸੋ ਅਜੇ ਤੱਕ ਇਸ ਘਟਨਾ ਦੇ ਹੋਰ ਵੇਰਵੇ ਸਾਹਮਣੇ ਨਹੀਂ ਨੇ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਪਰ ਕਿਉਂਕਿ ਇਹਨੂੰ ਕੈਨੇਡੀਅਨ ਮੀਡੀਆ ਨੇ ਵੀ, ਗਲੋਬ ਐਂਡ ਮੇਲ ਨੇ ਰਾਦਰ, ਉਹਨਾਂ ਨੇ ਗੋਲੀ ਚੱਲਦੇ ਦੀ ਔਰ ਦੂਸਰੇ ਵੀ ਕੁਝ ਕਲਿੱਪਿੰਗਸ ਪਾਈਆਂ ਨੇ। ਪਰ ਇਸ ਤੋਂ ਠੀਕ ਇੱਕ ਦਿਨ ਪਹਿਲਾਂ, ਕਿਉਂਕਿ ਇਹ ਘਟਨਾ ਅੱਜ ਸਵੇਰੇ 9:52 ਤੇ ਹੋਈ ਹੈ, ਪਿਛਲੇ ਕੱਲ ਕਿਊਬੈਕ ਦੇ ਵਿੱਚ ਇੱਕ ਘਟਨਾ ਹੋਈ। ਇੱਕ ਜਿਹੜੇ ਨਵੇਂ ਇਸਲਾਮ ਦੇ ਵਿੱਚ ਕਨਵਰਟ ਹੋਇਆ ਬੰਦਾ ਸੀ, ਉਸ ਨੇ ਇੱਕ ਕਾਰ ਜਿਹੜੀ ਹੈ 2 ਫੌਜੀਆਂ ਦੇ ਉੱਤੇ ਚੜਾ ਦਿੱਤੀ ਜੀ, ਔਰ ਉਹਨਾਂ 'ਚ ਇੱਕ ਮਾਰਿਆ ਗਿਆ ਫੌਜੀ, ਇੱਕ ਜ਼ਖਮੀ ਹੈ, ਔਰ ਉਸ ਨੂੰ ਜਿਹੜਾ ਉਹ ਸ਼ੂਟ ਡਾਊਨ ਕੀਤਾ ਗਿਆ। ਹੁਣ ਇਸ ਗੱਲ ਦਾ ਫੀਅਰ ਹੈ ਕਿ ਵੀ ਇਹ ਨਾ ਹੋਏ, ਔਰ ਇਸ ਤੋਂ ਪਹਿਲਾਂ ਜਿਹੜਾ ਕੈਨੇਡਾ ਦੇ ਵਿੱਚ, ਅਮਰੀਕਾ 'ਚ ਵੀ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਅਲਰਟ ਦਿੰਦੀਆਂ ਨੇ, ਜਿਹੜਾ ਲੋ ਅਲਰਟ ਸੀ ਕੈਨੇਡਾ ਦਾ, ਉਹਨਾਂ ਨੇ ਉਹਦਾ ਲੈਵਲ ਰੇਜ਼ ਕਰਕੇ ਉਹਨੂੰ ਮਿਡਲ ਲੈਵਲ 'ਤੇ ਲਿਆਂਦਾ ਕਿ ਆਲਰੇਡੀ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੂੰ ਇਹ ਸੀ, ਔਰ ਉਹਨਾਂ ਨੇ ਕਿਹਾ ਜੀ ਕੁਝ ਜਿਹੜਾ ਅਲ ਕਾਇਦਾ ਔਰ ਇਸਲਾਮਿਕ ਸਟੇਟ ਔਰ ਉਹਨਾਂ ਦੀ ਜਿਹੜੀ ਚੈਟਿੰਗ ਹੈ ਇੰਟਰਨੈਟ 'ਤੇ ਉਹ ਬੜੀ ਵੱਧ ਗਈ ਸੀ, ਸੋ ਉਸ ਤੋਂ ਸਾਨੂੰ ਅੰਦਾਜ਼ਾ ਸੀ ਕਿ ਕੁਝ ਹੋ ਸਕਦਾ ਜੀ। ਸੋ ਇਹ ਘਟਨਾ ਕਿਊਬੈਕ ਦੇ ਵਿੱਚ ਇੱਕ ਦਿਨ ਪਹਿਲਾਂ ਵਾਪਰਨਾ, ਇੱਕ ਫੌਜੀ ਦਾ ਮਾਰਿਆ ਜਾਣਾ, ਜ਼ਖਮੀ ਹੋਣਾ, ਔਰ ਇੱਕ ਨਿਊ ਕਨਵਰਟ ਦਾ ਅਟੈਕ, ਔਰ ਫਿਰ ਇਹ ਜਿਹੜਾ ਬੁੱਧਵਾਰ ਦਾ ਦਿਨ ਹੈ ਸਵੇਰ ਦਾ, ਇਸ ਦੀ ਮੈਂ ਇੱਕ ਕੋਇਨਸੀਡੈਂਸ ਇਹ ਵੀ ਦੇਖਦਾ ਹਾਂ ਕਿਉਂਕਿ ਅੱਜ ਦੇ ਦਿਨ ਹੀ ਮਲਾਲਾ ਯੂਸਫਜ਼ਾਈ ਜਿਹੜੀ ਕਿ 17 ਸਾਲਾਂ ਦੀ ਪਾਕਿਸਤਾਨੀ ਬੌਰਨ ਸਿਟੀਜ਼ਨ ਹੈ, ਜਿਹਨੂੰ ਔਰ ਕੈਲਾਸ਼ ਸਤਿਆਰਥੀ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ, ਉਹਨੂੰ ਕੈਨੇਡਾ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਇਸ ਨੂੰ ਕੈਨੇਡਾ ਦੀ ਆਨਰਰੀ ਸਿਟੀਜ਼ਨਸ਼ਿਪ ਦੇ ਰਹੇ ਹਾਂ। ਸੋ ਇਸ ਮਾਮਲੇ ਦੇ ਵਿੱਚ ਵੀ ਅੱਜ ਇੱਕ ਫੰਕਸ਼ਨ ਜਿਹੜਾ ਹੈ ਉਹ ਟੋਰਾਂਟੋ ਦੇ ਵਿੱਚ ਰੱਖਿਆ ਹੋਇਆ ਸੀ ਦੁਪਹਿਰੇ, ਜਿਹਦੇ 'ਚ ਕਿ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੇ ਜਿਸ ਦੇ ਵਿੱਚ ਸ਼ਮੂਲੀਅਤ ਕਰਨੀ ਸੀ। ਸੋ ਹੁਣ ਕਿਉਂਕਿ ਉਹ ਗੋਲੀ ਕਾਂਡ ਹੋਇਆ, ਹੁਣ ਉਸ ਸਮਾਗਮ ਨੂੰ ਕੈਂਸਲ ਕਰ ਦਿੱਤਾ ਗਿਆ ਔਰ ਪ੍ਰਾਈਮ ਮਿਨਿਸਟਰ ਤਾਂ ਨਹੀਂ ਜਾ ਰਹੇ। ਸੋ ਹਾਲਾਂਕਿ ਜਿਵੇਂ ਮੈਂ ਕਿਹਾ ਵੀ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ, ਕੋਈ ਹੋਰ ਵੀ ਮੋਟਿਵ ਹੋ ਸਕਦਾ ਹੈ, ਕੋਈ ਸਿਰ ਫਿਰਿਆ ਵੀ ਹੋ ਸਕਦਾ ਹੈ, ਕਿਉਂਕਿ ਇੱਥੇ ਜਿਹੜਾ ਹਾਲਾਂਕਿ ਕੈਨੇਡਾ ਦੇ ਵਿੱਚ ਖੁੱਲ੍ਹੀਆਂ ਗਨਸ ਤਾਂ ਨਹੀਂ ਨੇ, ਪਰ ਅੱਜ ਕੱਲ੍ਹ
ਬਾਰਡਰ ਰਾਹੀਂ ਕੀ ਨਹੀਂ ਜਾਂਦਾ ਤੇ ਕੀ ਨਹੀਂ ਜਾਂਦਾ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਪਹਿਲੀ ਗੱਲ ਤਾਂ ਅਸੀਂ ਜਿਹੜੇ ਆਪਣੀ ਡਿਊਟੀ ਕਰਦੇ ਆ ਮਾਰੇ ਗਏ ਨੇ ਸਿਕਿਉਰਿਟੀ ਦੇ ਜਿਹੜਾ ਬੰਦਾ ਅੱਜ ਜਾਂ ਪਿਛਲੇ ਕੱਲ੍ਹ ਵੀ ਉਹਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਕਰਦੇ ਹਾਂ। ਕਿਸੇ ਵੀ ਕਿਸਮ ਦੀ ਜਿਹੜੀ ਦਹਿਸ਼ਤਗਰਦੀ ਦੀ ਘਟਨਾ ਹੈ ਖਾਸ ਤੌਰ 'ਤੇ ਜਿਹਦੇ 'ਚ ਸਿਵਿਲੀਅਨਸ ਔਰ ਦੂਸਰਾ ਸਿਸਟਮ ਜਿਸ ਦਾ ਕੋਈ ਸਿੱਧਾ ਲਾਗਾ ਦੇਗਾ ਨਹੀਂ ਹੁੰਦਾ ਜੰਗ ਦੇ ਜਾਂ ਕਿਸੇ ਵੀ ਨੋ ਮੈਟਰ ਕੌਣ ਕਿਸ ਰੀਜ਼ਨ ਨੂੰ ਕਿੰਨਾ ਰੀਜ਼ਨੇਬਲ ਸਮਝਦਾ ਇਸ ਦੀ ਅਸੀਂ ਨਿਖੇਧੀ ਕਰਦੇ ਹਾਂ। ਔਰ ਅਸੀਂ ਜਿਵੇਂ ਪਹਿਲਾਂ ਕਿਹਾ ਹੈ ਵੀ ਸਿੱਖ ਪਰਸਪੈਕਟਿਵ ਤੋਂ ਅਸੀਂ ਇਹ ਸਮਝਦੇ ਹਾਂ ਕਿ ਵੀ ਆਲਰੇਡੀ ਬਹੁਤ ਸਾਰੀਆਂ ਸਟਰਗਲਸ ਅਸੀਂ ਇੱਥੇ ਕਰ ਰਹੇ ਹਾਂ। 5 ਕਾਰਾਂ ਨੂੰ ਪ੍ਰਵਾਨ ਕਰਾਉਣ ਦੇ ਲਈ ਕੈਨੇਡੀਅਨ ਪਾਰਲੀਮੈਂਟ 'ਚ ਵੀ ਜਿਵੇਂ ਕਿਊਬੈਕ ਵਾਲਿਆਂ ਨੇ ਤਾਂ ਲਗਭਗ ਜੇ ਉਹਨਾਂ ਦੀ ਪਾਰਟੀ ਬਲੌਕ ਕਿਊਬੈਕੋਜ਼ ਹਾਰਦੀ ਨਾ ਤਾਂ ਉਹ ਤਾਂ 5 ਕਾਰਾਂ 'ਤੇ ਉਹਨਾਂ ਨੇ ਕਿਰਪਾਨ 'ਤੇ ਤਾਂ ਪਾਬੰਦੀ ਲਾਈ ਸੀ। ਦੂਸਰੇ ਵੀ ਉਹ ਜਿਹੜੇ ਨੇ ਉਹ ਤੱਕ ਲਾਉਣ ਨੂੰ ਜਾ ਰਹੇ ਸੀ। ਸੋ ਜਦੋਂ ਵੀ ਔਰ ਕੈਨੇਡਾ ਇੱਕ ਬੜਾ ਲਿਬਰਲ ਮੁਲਕ ਹੈ। ਅਮਰੀਕਾ 'ਚ ਤਾਂ 9/11 ਤੋਂ ਬਾਅਦ ਬਹੁਤ ਕੁਛ ਬਦਲਿਆ। ਕੈਨੇਡਾ 'ਚ ਫਿਰ ਵੀ ਹਿਊਮਨ ਰਾਈਟਸ ਔਰ ਦੂਸਰੇ ਇਸ਼ੂਜ਼ ਦੇ ਮੁੱਦੇ 'ਤੇ ਔਰ ਜਿੰਨੀ ਸਿੱਖਾਂ ਨੂੰ ਫਰੀडम ਈਵਨ ਧਾਰਮਿਕ ਕਾਰਾਂ ਦੇ ਹਵਾਲੇ ਨਾਲ ਜਾਂ ਉਹਨਾਂ ਦੀ ਪੋਲੀਟੀਕਲ ਲਾਈਫ ਦੀ ਪਾਰਟਿਸਿਪੇਸ਼ਨ ਕੈਨੇਡਾ 'ਚ ਹੈ ਇੰਨੀ ਕਿਤੇ ਹੋਰ ਨਹੀਂ। ਸੋ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜਦੋਂ ਇੱਕ ਫੀਅਰ ਕ੍ਰੀਏਟ ਹੋ ਜਾਂਦਾ ਹੈ ਜਿਵੇਂ ਅਮਰੀਕਾ 'ਚ ਕਦੇ ਸਿੱਖ 100 ਸਾਲ ਤੋਂ ਰਹਿੰਦੇ ਸੀ ਕਿਸੇ ਨੂੰ ਕੋਈ ਫਿਕਰ ਨਹੀਂ ਸੀ। ਥੋੜੇ ਬਹੁਤ ਹੁੰਦਾ ਹੈ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਸੀ ਇੰਟਰਸਟ ਵੀ ਨਹੀਂ ਸੀ। ਲੇਕਿਨ 9/11 ਤੋਂ ਬਾਅਦ ਸਾਡੇ ਖਿਲਾਫ ਕਿੰਨੇ 1000 ਤੋਂ ਜ਼ਿਆਦਾ ਜਿਹੜੇ ਨੇ ਉਹ ਜਿਹੜੇ ਨੇ ਹੋਏ ਨੇ ਜਿਹੜੇ ਹੇਟ ਕ੍ਰਾਈਮ ਨੇ ਔਰ ਡੈਥਸ ਵੀ ਹੋਈਆਂ। ਆਲ ਆਫ ਅ ਸਡਨ ਇੱਕ ਹੇਟਰਡ ਆਈ। ਸੋ ਕੈਨੇਡਾ 'ਚ ਅਜੇ ਤੱਕ ਕੋਈ ਇਸ ਕਿਸਮ ਦੀ ਘਟਨਾ ਦਹਿਸ਼ਤਗਰਦੀ ਦੀ ਪਹਿਲਾਂ ਨਹੀਂ ਹੋਈ ਔਰ ਅਸੀਂ ਆਸ ਕਰਦੇ ਹਾਂ ਵੀ ਇਹ ਕੋਈ ਦਹਿਸ਼ਤਗਰਦੀ ਵਾਲੀ ਘਟਨਾ ਨਾ ਹੋਏ ਜਿਹੜੀ ਕਿਸੇ ਗਰੁੱਪ ਜਾਂ ਕਿਸੇ ਧਰਮ ਜਾਂ ਕਿਸੇ ਹੋਰ ਚੀਜ਼ ਨਾਲ ਜੁੜੀ ਹੋਏ। ਕੋਈ ਹੋ ਸਕਦਾ ਹੈ ਸਿਰਫ ਰਿਹਾ ਹੀ ਹੋਏ ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਇੱਕ ਕਾਜ਼ ਆਫ ਕੰਸਰਨ ਹੈ ਔਰ ਇਸ ਦੇ ਲਈ ਅਸੀਂ ਜਿਹੜਾ ਸਮਝਦੇ ਹਾਂ ਵੀ ਸਾਰਿਆਂ ਨੂੰ ਹੀ ਕਿਉਂਕਿ ਜੇ ਕੈਨੇਡਾ 'ਚ ਵੀ ਕੁਛ ਹੁੰਦਾ ਹੈ ਅਮਰੀਕਾ 'ਚ ਵੀ ਉਸ ਦੀਆਂ ਜਿਹੜੀਆਂ ਨੇ ਰੀਪਰਕਸ਼ਨਸ ਜਾਂ ਉਸ ਦੇ ਰਿਐਕਸ਼ਨਸ ਹੁੰਦੇ ਨੇ। ਸੋ ਸਾਨੂੰ ਇਸ ਪ੍ਰਤੀ ਜਿਹੜਾ ਕਾਫੀ ਚੌਕੰਨੇ ਰਹਿਣ ਦੀ ਲੋੜ ਹੈ। ਦੂਸਰੀ ਖਬਰ ਦਾ ਸੰਬੰਧ ਅਗੇਨ ਦੀਵਾਲੀ ਦੇ ਹਵਾਲੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਇੱਕ ਪਾਸੇ ਤਾਂ ਨਰਿੰਦਰ ਮੋਦੀ ਨੇ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਈਦ ਦੇ ਉੱਤੇ ਤਾਂ ਉਹਨੇ ਵਿਸ਼ ਨਹੀਂ ਕੀਤਾ ਮੁਸਲਮਾਨਾਂ ਨੂੰ ਤੇ ਦੀਵਾਲੀ ਕਹਿੰਦਾ ਜੀ ਮੈਂ ਤੁਹਾਡੇ ਨਾਲ ਆ ਕੇ ਮਨਾਵਾਂਗਾ। ਉਮਰ ਅਬਦੁੱਲਾ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ। ਦੇਖੋ ਕਈ ਵਾਰ ਇਹ ਸਾਡੇ ਆਪਣੇ ਟ੍ਰੇਟਰ ਬਾਦਲ ਵਰਗੇ ਕਿੰਨੇ ਜਿਹੜੇ ਨੇ ਉਹ ਡਿੱਗ ਪੈਂਦੇ ਨੇ ਉਹ ਫਿਰ ਵੀ ਆਪਣੀ ਗੱਲ ਕਹਿ ਜਾਂਦੇ ਨੇ। ਸੋ ਉਹਦੇ 'ਚ ਉਹਨੇ ਉਮਰ ਅਬਦੁੱਲਾ ਨੇ ਅੰਗਰੇਜ਼ੀ ਸਟੇਟਮੈਂਟ ਸੀ ਉਹਦੀ ਕਿ ਵੀ ਵੈਲਕਮ ਨਰਿੰਦਰ ਮੋਦੀ ਦੈਟ ਹੀ ਇਜ਼ ਕਮਿੰਗ ਔਨ ਹਿਜ਼ ਫੈਸਟੀਵਲ ਟੂ ਬੀ ਵਿਦ ਅਸ ਕਿ ਉਹ ਆਪਣੇ ਤਿਉਹਾਰ ਦੇ ਲਈ ਉਹਨੇ ਜ਼ਾਹਰ ਕਰਤਾ ਕਿ ਵੀ ਕੋਈ ਦੀਵਾਲੀ ਨਾਲ ਸਾਡਾ ਸੰਬੰਧ ਨਹੀਂ ਹੈ ਉਹ ਆ ਰਿਹਾ। ਚਲੋ ਉਹ ਜ਼ਿਕਰ ਤਾਂ ਅਸੀਂ ਕਰ ਚੁੱਕੇ ਹਾਂ ਪਰ ਅਸੀਂ ਦੇਖਦੇ ਹਾਂ ਵੀ ਕਿਵੇਂ ਹਿੰਦੂਤਵਾਦੀਆਂ ਫੋਰਸਿਸ ਬੜੀ ਤੇਜ਼ੀ ਦੇ ਨਾਲ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰ ਰਹੀਆਂ ਨੇ ਔਰ ਉਹਨਾਂ ਦੇ ਵਿੱਚ ਇੱਕ ਪਾਰਟ ਜਿਹੜਾ ਹਮੇਸ਼ਾ RSS ਦੀ ਡਿਮਾਂਡ ਵੀ ਰਹੀ ਉਹ ਸਿੰਧੀਆਂ ਦੇ ਹਵਾਲੇ ਨਾਲ ਜਿਹੜੇ ਹਜ਼ਾਰਾਂ ਸਿੰਧੀ ਪਰਿਵਾਰ ਸਿੰਧ 'ਚੋਂ ਆਏ ਹੋਏ ਨੇ ਇੰਡੀਆ 'ਚ ਕੋਈ ਕਾਰੋਬਾਰ ਕਰਨ ਆਏ। ਕਿਸੇ ਨੇ ਇਹ ਕਿਹਾ ਜੀ ਸਾਡੇ ਨਾਲ ਉੱਥੇ ਬਹੁਤ ਜ਼ਿਆਦਤੀ ਹੁੰਦੀ ਹੈ ਸਾਡੇ ਧਰਮ 'ਚ ਦਖਲਅੰਦਾਜ਼ੀ ਹੁੰਦੀ ਹੈ ਸਾਨੂੰ ਜਿਹੜਾ ਉਹ ਨਫ਼ਰਤ ਕੀਤੀ ਜਾਂਦੀ ਹੈ। ਸੋ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੇ ਲੌਂਗ ਟਰਮ ਵੀਜ਼ੇ ਦਿੱਤੇ ਹੋਏ ਸੀ ਜਾਂ ਦਿੱਤੇ ਹੋਏ ਨੇ। ਕੋਈ ਯੂਪੀ 'ਚ ਠਹਿਰਿਆ ਕੋਈ ਕਿਤੇ ਠਹਿਰਿਆ। ਹੁਣ ਇਸ ਨਾਲੋਂ ਸਿੰਧੀ ਹਿੰਦੂਆਂ ਨਾਲੋਂ ਬਦਤਰ ਸਿਚੁਏਸ਼ਨ ਅਫਗਾਨ ਸਿੱਖਾਂ ਦੀ ਹੈ ਕਿਉਂਕਿ ਅਫਗਾਨ ਸਿੱਖ ਜਿਹੜੇ ਨੇ 1979 ਤੱਕ ਉੱਥੇ ਬੜੇ ਆਰਾਮ ਦੇ ਨਾਲ ਵਸਦੇ ਰਹੇ। 1979 ਦੇ ਵਿੱਚ ਇਰਾਨੀਅਨ ਜਿਹੜਾ ਰੈਵੋਲੂਸ਼ਨ ਆਇਆ ਆਇਤੁੱਲਾ ਖਮੀਨੀ ਆਇਆ ਔਰ ਉਸੇ ਨਾਲ ਲੱਗਦੇ ਅਸੀਂ ਦੇਖਦੇ ਹਾਂ ਕਿ ਉਧਰ ਈਰਾਨ ਦੇ ਵਿੱਚ ਆਪਣੀ ਚੇਂਜ ਹੋ ਰਹੀ ਹੈ ਪਰ ਇੱਧਰ 1979 ਦੇ ਨੇੜੇ ਤੇੜੇ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਔਰ ਸੋਵੀਅਤ ਹਮਲੇ ਦੇ ਖਿਲਾਫ ਫਿਰ ਅਫਗਾਨਾਂ ਨੇ ਲੜਨਾ ਸ਼ੁਰੂ ਕੀਤਾ। ਸੋ ਉਸ ਤੋਂ ਬਾਅਦ ਜੇ ਚੇਂਜ ਹੋਈ ਸੋਵੀਅਤ ਯੂਨੀਅਨ 1991-92 'ਚ ਨਿਕਲ ਗਏ ਤੇ ਜਦੋਂ ਤੱਕ ਅਜੇ ਵਾਪਸ ਹਾਲਾਤ ਨਾਰਮਲ ਵੱਲ ਪਰਤ ਰਹੇ ਸੀ ਉੱਥੇ ਸਿਵਲ ਵਾਰ ਸ਼ੁਰੂ ਹੋ ਗਈ। ਫਿਰ 9/11 ਹੋ ਗਿਆ ਉਹਦੇ 'ਚ ਅਲ-ਕਾਇਦਾ ਔਰ ਦੂਸਰੇ ਉੱਥੇ ਪਹੁੰਚ ਗਏ। ਸੋ ਮੁੱਕਦੀ ਗੱਲ ਕਿ ਇੱਕ ਵੱਡਾ ਹਿੱਸਾ ਸਿੱਖਾਂ ਦਾ ਲਗਭਗ 70-75% ਜਿਹੜੀ ਪਾਪੂਲੇਸ਼ਨ ਹੈ ਅਫਗਾਨ ਸਿੱਖਾਂ ਦੀ ਉਹ 1979 ਤੋਂ ਲੈ ਕੇ ਇਸ ਗੱਲ ਨੂੰ 35 ਸਾਲ ਹੋ ਗਏ ਨੇ ਉਹ ਉੱਜੜ ਕੇ ਕੋਈ ਦਿੱਲੀ ਬੈਠਾ ਹੈ ਕੋਈ ਅੰਮ੍ਰਿਤਸਰ ਬੈਠਾ ਹੈ ਕੋਈ ਦੂਸਰੀਆਂ ਥਾਵਾਂ 'ਤੇ ਬੈਠੇ ਨੇ
ਚਲੋ ਕੁਛ ਬਾਹਰ ਆ ਗਏ, ਅਮਰੀਕਾ 'ਚ ਵੀ ਨੇ, ਇੰਗਲੈਂਡ 'ਚ ਵੀ ਨੇ, ਉਹ ਤਾਂ ਸਿਟੀਜ਼ਨਸ਼ਿਪ ਮਿਲ ਗਈ ਉਹਨਾਂ ਨੂੰ। ਜੀ ਹੁਣ ਜਿਹੜੇ ਇੰਡੀਆ ਦੇ ਵਿੱਚ ਬੈਠੇ ਹੋਏ ਅਫਗਾਨ ਸਿੱਖ ਨੇ, ਜਦੋਂ ਵੀ ਕੋਈ ਪ੍ਰਾਈਮ ਮਿਨਿਸਟਰ ਬਣਦਾ, ਮਨਮੋਹਨ ਸਿੰਘ 10 ਸਾਲ ਰਿਹਾ, ਉਹਨਾਂ ਦੇ ਇਸ਼ੂ ਨੂੰ ਪਰਮਜੀਤ ਸਿੰਘ ਸਰਨਾ ਵੀ ਲੈ ਕੇ ਘੁੰਮਦਾ ਰਿਹਾ ਜੀ, ਕਿ ਉਹ ਅਫਗਾਨ ਸਿੱਖ ਕਹਿੰਦੇ ਨੇ ਜੀ ਦੇਖੋ ਅਸੀਂ ਵਾਪਸ ਜਾ ਨਹੀਂ ਸਕਦੇ, ਸਾਡੇ ਕੋਲ ਕੋਈ ਚੋਇਸ ਨਹੀਂ ਹੈ, ਸਾਨੂੰ ਘੱਟੋ ਘੱਟ ਸਾਡਾ ਧਰਮ ਹੈ, ਸਾਨੂੰ ਇੱਥੇ ਰਹਿਣ ਦੇ ਸਿਟੀਜ਼ਨਸ਼ਿਪ ਹੀ ਦੇ ਦਿਓ, ਕੋਈ ਹੋਰ ਹੀ। ਪਰ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ ਹੈ। ਕਈ ਵਾਰੀ ਉਹਨਾਂ ਦੀ ਜਿਹੜੀ ਜਦੋਂ ਵੀਜ਼ੇ ਵੂਜ਼ੇ ਮੁੱਕ ਜਾਂਦੇ ਨੇ, ਫਿਰ ਪੈਸੇ ਪੂਸੇ ਲੈ ਕੇ 4-6 ਮਹੀਨੇ ਹੋਰ ਐਕਸਟੈਂਡ, ਪੂਰੀ ਖੱਜਲ ਖਰਾਬੀ ਆ ਉਹਨਾਂ ਦੀ ਪਿਛਲੇ 32-33 ਸਾਲ ਤੋਂ। ਲੇਕਿਨ ਦੂਜੇ ਪਾਸੇ ਔਰ ਕੋਈ ਸਿੰਧ ਦੇ ਵਿੱਚ ਤਾਂ ਕੋਈ ਜੰਗ ਨਹੀਂ ਚੱਲ ਰਹੀ ਜੀ, ਉੱਥੇ ਕੋਈ ਸੋਵੀਅਤ ਯੂਨੀਅਨ ਨੇ ਹਮਲਾ ਨਹੀਂ ਕੀਤਾ, ਉੱਥੇ ਕੋਈ ਅਮਰੀਕਾ ਦੇ ਬੰਬਾਰਡ ਵਾਲੇ ਜਹਾਜ਼ਾਂ ਨੇ ਨਹੀਂ ਕੀਤਾ। ਜਿਵੇਂ ਅਫਗਾਨ ਸਿੱਖ ਤਬਾਹੀ 'ਚੋਂ ਆਏ ਨੇ, ਉਹਨਾਂ ਕੋਲ ਤਾਂ ਕੋਈ ਚੋਇਸ ਨਹੀਂ ਸੀ, ਤਿੰਨਾਂ ਕੱਪੜਿਆਂ 'ਚ ਆਏ ਨੇ। ਸਿੰਧ ਵਾਲੇ ਜਿਹੜੇ ਮੋਸਟਲੀ ਨੇ ਉਹਨਾਂ ਦਾ ਵਲੰਟੀਅਰ ਉੱਥੋਂ ਆਣਾ। ਪਰ ਹੁਣ ਜਿਹੜਾ ਦੀਵਾਲੀ ਦਾ ਤੋਹਫਾ ਇਹਨਾਂ ਸਿੰਧੀ ਹਿੰਦੂਆਂ ਨੂੰ ਦਿੱਤਾ ਗਿਆ, ਉਸ ਦੀ ਮੇਨ ਇੱਕ ਖਬਰ ਹੈ ਕਿ 10,000 ਪਰਿਵਾਰ ਜਿਹੜੇ ਸਿੰਧੀਆਂ ਦੇ, ਜਿਹੜੇ ਕਿ ਯੂਪੀ ਦੇ ਲਖਨਊ, ਆਗਰਾ, ਕਾਨਪੁਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ ਸ਼ਹਿਰਾਂ 'ਚ ਰਹਿੰਦੇ ਨੇ। 10,000 ਫੈਮਲੀਜ਼। ਹੁਣ 10,000 ਫੈਮਲੀ 'ਚ ਉਹਨਾਂ ਦੇ ਵੀ ਵੱਡੇ ਵੱਡੇ ਟੱਬਰ ਹੁੰਦੇ ਨੇ ਸਿੰਧੀਆਂ ਦੇ, ਤੇ ਤੁਸੀਂ ਉਤੋਂ ਅੰਦਾਜ਼ਾ ਲਾਓ ਕਿ ਜੇ 10 ਮੈਂਬਰ ਐਵਰੇਜ ਇੱਕ ਫੈਮਲੀ ਦੇ ਹੋਣ ਤੇ ਆਲਮੋਸਟ 1 ਲੱਖ ਉਹਨਾਂ ਦਾ ਨੰਬਰ ਬਣਦਾ। ਫੈਮਲੀ 'ਚ ਐਕਸਟੈਂਡਡ ਫੈਮਲੀ ਹੋਏਗੀ। ਹੁਣ ਉਹ 1 ਲੱਖ ਬੰਦਿਆਂ ਨੂੰ ਹੋਮ ਮਿਨਿਸਟਰੀ ਨੇ, ਜਿਹੜਾ ਮੋਦੀ ਸਰਕਾਰ ਦੀ ਨੇ ਕਿਹਾ ਕਿ ਜੀ ਅਸੀਂ 2 ਮਹੀਨੇ ਦੇ ਵਿੱਚ ਇਹਨਾਂ ਨੂੰ ਇੰਡੀਅਨ ਸਿਟੀਜ਼ਨਸ਼ਿਪ ਦੇਵਾਂਗੇ। ਔਰ ਉਸ ਦੇ ਲਈ ਉਹਨਾਂ ਨੇ ਇੱਕ ਆਲਰੇਡੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਔਰ ਜਿਹੜੀ ਟੀਮ ਬਣਾਈ ਔਰ ਜਿਨ੍ਹਾਂ ਨੇ ਫੌਰਨ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਉਹਨਾਂ ਦੇ ਵਿੱਚ ਹੋਮ ਮਿਨਿਸਟਰੀ ਦਾ ਜੁਆਇੰਟ ਸੈਕਟਰੀ ਜੀ.ਕੇ. ਦਵਿਵੇਦੀ, ਸਟੇਟ ਹੋਮ ਸੈਕਟਰੀ ਨੀਨਾ ਸ਼ਰਮਾ, ਲਖਨਊ ਪੁਲਿਸ ਦਾ ਚੀਫ ਪ੍ਰਵੀਨ ਕੁਮਾਰ, ਇਹਨਾਂ ਨੇ ਜਾ ਕੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਲਖਨਊ ਦੇ ਵਿੱਚ ਮੀਟਿੰਗ ਕੀਤੀ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ। ਔਰ ਉਹਨਾਂ ਨੇ ਐਲਾਨ ਕੀਤਾ ਕਿ ਵੀ ਅਸੀਂ ਇਹ 10,000 ਪਰਿਵਾਰਾਂ ਨੂੰ 2 ਮਹੀਨੇ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਐਪਲੀਕੇਸ਼ਨਸ ਪ੍ਰੋਸੈਸ ਕਰਕੇ ਤੇ ਇਹਨਾਂ ਨੂੰ ਇੰਡੀਅਨ ਸਿਟੀਜ਼ਨ ਬਣਾਵਾਂਗੇ। ਸੋ ਸਾਡਾ ਕੋਈ ਸਿੰਧੀ ਹਿੰਦੂਆਂ ਦੇ ਨਾਲ ਕੋਈ ਵੈਰ ਨਹੀਂ ਹੈ, ਜਾਂ ਜੇ ਉਹ ਨਹੀਂ ਰਹਿਣਾ ਚਾਹੁੰਦੇ ਉਹਨਾਂ ਨੂੰ ਇੱਥੇ ਦਿੱਤਾ ਜਾਂਦਾ, ਚਲੋ ਚੰਗੀ ਗੱਲ ਹੈ। ਪਰ ਅਸੀਂ ਤਾਂ ਕੰਪੈਰੀਜ਼ਨ ਕਰ ਰਹੇ ਹਾਂ ਕਿ ਇੱਕ ਪਾਸੇ ਉਹ ਸਿੱਖ ਮਾਈਨੋਰਿਟੀ ਹੈ ਅਫਗਾਨ ਨੇ, ਜਿਹੜੇ 2 ਜੰਗਾਂ ਦੇ ਵਿੱਚ ਜਿਹੜੀਆਂ ਲਗਾਤਾਰ 1979 ਤੋਂ ਬਾਅਦ ਅਫਗਾਨਿਸਤਾਨ 'ਚ ਪੀਸ ਨਹੀਂ ਹੋਈ ਜੀ, ਉਹਨਾਂ ਦੇ ਪਰਿਵਾਰਾਂ ਦੇ ਜੀਅ ਵੀ ਮਾਰੇ ਜਾਂਦੇ ਨੇ। ਆ ਪਿੱਛੇ ਜਿਹੀ ਪਿਛਲੇ ਮਹੀਨਿਆਂ 'ਚ ਹੀ ਪਿਸ਼ਾਵਰ ਦੇ ਵਿੱਚ 2-3 ਜਿਹੜੇ ਨੇ ਸਿੱਖ ਦੁਕਾਨਦਾਰ ਮਾਰੇ ਗਏ ਸੀ। ਉਹਨਾਂ 'ਚੋਂ ਉਹ ਨੇ ਵਿਚਾਰੇ ਜਿਹੜੇ ਕੁਛ ਜਿਹੜੇ ਅਫਗਾਨਿਸਤਾਨ 'ਚੋਂ ਉੱਜੜ ਕੇ ਆ ਕੇ ਇਲਾਕਾ ਗੈਰ ਦੇ ਵਿੱਚ ਬੈਠਦੇ ਨੇ ਜਾਂ ਪਿਸ਼ਾਵਰ 'ਚ ਬੈਠਦੇ ਨੇ, ਉੱਥੇ ਵੀ ਉਹਨਾਂ ਨੂੰ ਕੋਈ ਢੋਈ ਨਹੀਂ ਹੈ। ਫਿਰ ਉਹਨਾਂ 'ਚੋਂ ਕੁਝ ਸਮਝਦੇ ਨੇ ਵੀ ਚਲੋ ਭਾਰਤ 'ਚ ਨਿਕਲ ਜਾਈਏ, ਕਿ ਉੱਥੋਂ ਕੋ ਪੈਸੇ ਪੂਸੇ ਦੇ ਕੇ ਇੰਡੀਅਨ ਐਮਬੈਸੀਆਂ ਕੌਂਸੂਲੇਟਸ ਨੂੰ ਇੱਧਰ ਨਿਕਲਦੇ ਨੇ। ਇੱਧਰ ਉਹਨਾਂ ਦਾ ਕੋਈ ਸਟੇਟਸ ਨਹੀਂ ਹੈ। 30-30 ਸਾਲ ਬੀਤ ਗਏ ਨੇ। ਔਰ ਕੁਝ ਤੋਂ ਮੈਂ ਮੈਂਬਰਾਂ ਨੂੰ ਪਰਸਨਲੀ ਜਾਣਦਾ ਕਿ ਉਹ ਵਿਚਾਰੇ ਉੱਥੇ ਫਸੇ ਹੋਏ ਨੇ, ਵਾਪਸ ਜਾ ਨਹੀਂ ਸਕਦੇ। ਔਰ ਜਦੋਂ ਤੱਕ ਤੁਹਾਡੇ ਕੋਲ ਸਿਟੀਜ਼ਨਸ਼ਿਪ ਨਹੀਂ ਹੈ, ਤੁਹਾਡਾ ਰਾਸ਼ਨ ਕਾਰਡ ਨਹੀਂ ਹੈ, ਤੁਹਾਡੀ ਵੋਟਿੰਗ ਪਾਵਰ ਨਹੀਂ ਹੈ, ਤੁਸੀਂ ਕੋਈ ਕਾਰੋਬਾਰ ਨਹੀਂ ਕਰ ਸਕਦੇ, ਕੋਈ ਪ੍ਰਾਪਰਟੀ ਨਹੀਂ ਲੈ ਸਕਦੇ। ਉਹ ਕਿਉਂਕਿ ਹੈ ਤਾਂ ਵਪਾਰੀ ਨੇ, ਉਹ ਜੇ ਕਿਸੇ ਦੇ ਨਾਲ ਕੋਈ ਮਿਲ ਗੁਲ ਕੇ ਕਿਸੇ ਦੇ ਨਾਂ 'ਤੇ ਲੈਂਦੇ ਨੇ, ਉਹ ਅੱਗੋਂ ਧੋਖਾ ਕਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਕੋਲ ਤਾਂ ਹੈ ਨਹੀਂ ਕੋਈ ਵੀ ਪਾਰਟ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਮੋਦੀ ਸਰਕਾਰ ਹੈ, ਇਹ ਬਿਲਕੁਲ ਖੁੱਲ੍ਹ ਕੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਹੁਣ ਉਹਨਾਂ ਨੂੰ ਲੱਗਾ ਇੱਕ ਪਾਸੇ ਤਾਂ ਉਹ ਦੂਜਿਆਂ ਨੂੰ ਭੱਜਣ 'ਤੇ ਮਜਬੂਰ ਕਰ ਰਹੇ ਨੇ, ਹਾਲਾਤ ਇਹ ਕ੍ਰੀਏਟ ਕਰ ਰਹੇ ਨੇ ਬਾਕੀ ਮਾਈਨੋਰਿਟੀਜ਼ ਦੇ ਲਈ। ਈਸਾਈਆਂ ਦੀ ਕਨਵਰਜਨ ਸ਼ੁਰੂ ਕੀਤੀ ਹੋਈ ਹੈ। ਔਰ ਜੇ ਇਕੱਲੇ ਯੂਪੀ 'ਚ 2 ਮਹੀਨੇ ਦੇ ਵਿੱਚ 1 ਲੱਖ ਜਿਹੜਾ ਉਹ ਸਿੰਧੀ ਹਿੰਦੂ ਉਹਨਾਂ ਨੇ ਵਸਾਣੇ, ਤੇ ਇਹ ਜਿਹੜਾ ਪੈਟਰਨ ਹੈ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਹੋਰ ਵੀ ਇਹ ਸਿੰਧ 'ਚੋਂ ਮਾਈਗ੍ਰੇਸ਼ਨ ਕਰਾਉਣਗੇ, ਬੰਗਲਾਦੇਸ਼ ਦੇ ਹਿੰਦੂਆਂ 'ਚੋਂ, ਮਤਲਬ ਉੱਥੇ ਮੁਸਲਮਾਨਾਂ ਦੇ ਖਿਲਾਫ ਮੁਹਿੰਮ ਹੈ, ਬੰਗਲਾਦੇਸ਼ੀ ਹਿੰਦੂਆਂ ਦੇ ਖਿਲਾਫ ਨਹੀਂ ਜੀ, ਉਹ ਕਰਵਾਉਣਗੇ। ਔਰ ਜਦੋਂ ਉਹਨਾਂ ਦਾ ਇੱਧਰ ਪ੍ਰੈਸ਼ਰ ਬਿਲਟ ਹੋਏਗਾ, ਇਹਨਾਂ ਨੂੰ ਹੀ ਅੱਗੇ ਲਾ ਕੇ ਫਿਰ ਇਹ ਮੁਸਲਮਾਨਾਂ ਨੂੰ ਔਰ ਦੂਸਰੀਆਂ ਘੱਟ ਗਿਣਤੀਆਂ ਨੂੰ ਦੁਖੀ ਕਰਨਗੇ, ਜਿਹੜਾ ਉਸ ਕਿਸਮ ਦਾ ਮਾਹੌਲ ਸਿਰਜ ਕੇ। ਸੋ ਇਹ ਅੱਛੇ ਦਿਨ ਆ ਗਏ ਜੀ ਜੀ, ਸੱਚਮੁੱਚ ਹੀ ਜਿਹੜਾ ਹਿੰਦੂਤਵਾਦੀ ਵਿਚਾਰਧਾਰਾ ਲਈ ਵੀ ਔਰ ਭਾਰਤ ਦੇ ਬਹੁ ਗਿਣਤੀ ਹਿੰਦੂਆਂ ਲਈ ਵੀ। ਪਰ ਜਿੱਥੋਂ ਤੱਕ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੌਧੀਆਂ, ਆਦੀਵਾਸੀਆਂ ਦਾ ਤਾਲੁਕ ਹੈ, ਇਹ ਬਦਤਰ ਦਿਨ ਆ ਰਹੇ ਨੇ, ਬਦਤਰ ਦਿਨ ਆਏ ਨੇ, ਔਰ ਹੋਰ ਬਦਤਰ ਜਿਹੜੇ ਨੇ ਉਹ ਆ ਰਹੇ ਨੇ। ਸੋ ਇਹ ਅੱਜ ਦੇ ਇਸ਼ੂ ਨੇ 2 ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।